पंजाबी रेडियो यूएसए ਨਾਲ जुड़े हुए हो तुसी सारे ਤੇ मैं हाँ प्रवीण शर्मा हाजिर ਹਾਂ ਇੱਕ ਹੋਰ ਨਵੀਂ ਰਿਪੋर्ट लेके गलबात करांगे श्रीलंका ਦੀ। पर उस तो ਪਹਿਲਾਂ ਇੱਕ ਵੱਡਾ ਤੇ ਅਹਿਮ ਸਵਾਲ ਇਹ ਹੈ ਕਿ ਪੰਜਾਬ ਨੂੰ श्रीलंका ਦੇ ਨਾਲ ਰਿਲੇਟ ਕਿਉਂ ਕੀਤਾ ਜਾ ਰਿਹਾ। ਪਿਛਲੀ ਮਰਤਬਾ ਅਸੀਂ ਦੇਖਿਆ ਸੀਗਾ ਕਿ ਅਨਿਲ ਵਿਜ ਨੇ ਪੰਜਾਬ ਦੀ ਤੁਲਨਾ श्रीलंका ਨਾਲ ਕੀਤੀ ਹੈ। ਕਿਉਂ ਕੀਤੀ ਔਰ ਬੜੀ ਮੰਦਭਾਗੀ ਸੀ। ਵਿਜ ਵਰਗਿਆਂ ਨੂੰ ਇੰਨੀ ਹੋਛੀ ਰਾਜਨੀਤੀ ਨਹੀਂ ਕਰਨੀ ਚਾਹੀਦੀ। ਹਰਿਆਣਾ ਕੋਈ ਸਾਡੇ ਤੋਂ ਬਹੁਤ ਅੱਗੇ ਨਹੀਂ ਹੈ, ਕੁਝ ਕਾਰਨਾਂ ਕਰਕੇ ਹਰਿਆਣਾ ਸਾਡੇ ਤੋਂ ਅੱਗੇ ਹੈ, ਪਰ ਸਾਡੇ ਨਾਲ ਵਿਤਕਰਾ ਬੜਾ ਵਾ। ਜੋ ਨਾ ਵਿਤਕਰਾ ਅਨਿਲ ਵਿਜ ਜੀ ਤੁਹਾਡੇ ਨਾਲ ਹੋਵੇ ਤੇ ਤੁਹਾਡੀਆਂ ਚੀਕਾਂ ਪੈ ਜਾਣ। ਦੂਜੀ ਗੱਲ ਇਹ ਆ ਵੀ ਪੰਜਾਬ ਦੀ ਤੁਲਨਾ श्रीलंका ਨਾਲ ਕਿਉਂ ਆ ਤੇ ਇਹਦੇ ਬਾਰੇ ਤਾਂ ਚਰਚਾ ਕਰਾਂਗੇ। ਪੰਜਾਬ ਨੂੰ श्रीलंका ਕ੍ਰਾਈਸਿਸ ਤੋਂ ਸਬਕ ਕੀ ਲੈਣਾ ਚਾਹੀਦਾ ਇਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਦੱਸਾਂਗੇ। ਪਰ श्रीलंका ਦੇ ਵਿੱਚ ਇੱਕ ਪਰਿਵਾਰ ਨੇ श्रीलंका ਦਾ ਬੇੜਾ ਗਰਕ ਕਿਵੇਂ ਕੀਤਾ ਇਹ ਜ਼ਰੂਰ ਦੱਸ ਦਿੰਦੇ ਹਾਂ ਤੁਹਾਨੂੰ। ਇਸ ਤੋਂ ਬਾਅਦ ਚਰਚਾ ਪਹਿਲਾਂ ਵਾਲੇ ਸਵਾਲਾਂ ਦੀ ਜ਼ਰੂਰ ਕਰਾਂਗੇ। ਆ ਜ਼ਰਾ ਸੁਣ ਕੇ। श्रीलंका ਦੇ ਵਿੱਚ ਰਾਜਪਕਸ਼ੇ ਪਰਿਵਾਰ ਦਾ ਰਾਜ ਹੈ। गोटबाया राजपक्षे हले भी उत्थों का राष्ट्रपति है जो तक रिपोर्ट असी कर रहे हैं रिकॉर्ड। हो सकता बदले महिंद्रा राजपक्षे नूं बदलिया वा उत्थे ते रानिल जिहड़ा विक्रम सिंह श्रीलंका का नवां राष्ट्रपति बन गया वा ते वो जिहड़ा उहनूं प्रो अमेरिका कहा जाता है। 5 वार वो राष्ट्रपति नवां प्रधानमंत्री बनया, माफ़ करना 5 वार वो प्रधानमंत्री रह चुकिया है। 1993 तो लैके 2019 तक 5 वारी उहनूं प्रधानमंत्री बनाया जा चुकिया है। ਤੇ ਰਾਜਪਕਸ਼ੇ ਤੇ 8 ਕਰੀਬੀ ਸਹਿਯੋਗੀਆਂ ਦੇ ਦੇਸ਼ ਛੱਡਣ ਤੇ ਅਦਾਲਤ ਨੇ ਰੋਕ ਲਾ ਦਿੱਤੀ ਆ ਤੇ ਪਾਸਪੋਰਟ ਜਿਹੜੇ ਜ਼ਬਤ ਕਰ ਲਏ ਆ। ਰਾਜਪਕਸ਼ੇ ਮਹਿੰਦਰਾ ਰਾਜਪਕਸ਼ੇ ਜਿਹੜਾ ਫਾਰਮਰ ਮਿਨਿਸਟਰ ਆ ਉਹ ਤਾਂ ਇਸ ਵੇਲੇ ਕਿਸੇ ਫੌਜੀ ਟਿਕਾਣੇ ਤੇ ਲੁਕਿਆ ਹੋਇਆ। ਜੇ ਉਹਨੇ ਲੋਕਾਂ ਦੀ ਸੇਵਾ ਕੀਤੀ ਹੁੰਦੀ ਜਾਂ ਕੋਈ ਚੰਗੀ ਪਾਲਿਸੀ ਬਣਾਈ ਹੁੰਦੀ ਤੇ ਉਹਨੂੰ ਆ ਲੁਕਣਾ ਨਾ ਪੈਂਦਾ। ਪਰਸ ਜੋ ਉੱਥੇ ਇੱਕ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਉੱਥੋਂ ਦੀ ਮੰਤਰੀ ਦੀ ਗੱਡੀ ਪਾਣੀ ਦੀ ਇੱਕ ਸੂਏ ਨਦੀ ਦੇ ਵਿੱਚ ਮੂਧੀ ਮਾਰਤੀ ਲੋਕਾਂ ਨੇ। ਕਾਹਤੋਂ ਮਾਰਤੀ? ਲੋਕ ਅੱਕੇ ਪਏ ਆ। ਉੱਥੇ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧੀਆਂ ਪਈਆਂ ਨੇ, ਖਾਣ ਨੂੰ ਕੁਛ ਹੈ ਨਹੀਂ, ATM ਖਾਲੀ ਪਏ ਆ। ਜਿਹੜੀਆਂ ਖਾਦ ਪਦਾਰਥਾਂ ਦੀਆਂ ਕੀਮਤਾਂ ਅਸਮਾਨ ਛੋ ਗਈਆਂ। ਮਹਿੰਗਾਈ ਨੇ ਲੱਕ ਤੋੜਤਾ ਵਾ ਲੋਕਾਂ ਦਾ। ਅਰਾਜਕਤਾ ਫੈਲ ਗਈ ਹੈ। ਜਿਹੜੇ ਸਰਕਾਰ ਦੇ ਪਿੱਠੂ ਨੇ, ਚਮਚੇ ਟਾਈਪ ਲੋਕ ਨੇ, ਉਹ ਜਿਹੜੇ ਰੋਸ ਮੁਜ਼ਾਹਰੇ ਕਰਦੇ ਆ ਲੋਕ ਜਿਹੜੇ ਕਹਿੰਦੇ ਕਿ ਸਰਕਾਰਾਂ ਬਦਲਣ, ਗੁਟਬਾਇਆ ਰਾਜਪਕਸ਼ੇ ਨੂੰ ਲਾਓ ਗੱਦੀ ਤੋਂ ਰਾਸ਼ਟਰਪਤੀ ਨੂੰ, ਉਹ ਉਹਨਾਂ ਨਾਲ ਹੀ ਖੇਬੜੀ ਜਾਂਦੇ। ਇਸ ਕਰਕੇ ਹਿੰਸਾ ਫੈਲ ਗਈ ਆ। 8 ਲੋਕਾਂ ਦੀ ਜਾਨ ਚਲੀ ਗਈ ਆ। ਜਿਹੜਾ ਮਹਿੰਦਰਾ ਰਾਜਪਕਸ਼ੇ ਸੀ ਉਹਦੇ ਘਰ ਨੂੰ ਅੱਗ ਲਾ ਦਿੱਤੀ ਗਈ ਆ। ਔਰ ਇੱਕ ਤੁਹਾਨੂੰ ਹੋਰ ਜਿਹੜੀ ਹੈ ਸਿਆਸਤਦਾਨਾਂ ਦੀ ਤੁਸੀਂ ਚਾਲ ਵੇਖੋ। ਪਰਿਵਾਰਵਾਦ ਨੇ ਇਸ ਮੁਲਕ ਨੂੰ ਖਤਮ ਕਿਵੇਂ ਕੀਤਾ ਵਾ। ਇਸ ਮੁਲਕ ਤੇ ਆਹ ਦਿਨ ਲਿਆਂਦੇ ਕਿਵੇਂ ਆ। 75% ਜਿਹੜਾ ਕੁੱਲ ਬਜਟ ਹੈ ਜਾਂ ਕੁੱਲ ਅਦਾਰੇ ਜਿਹੜੇ ਸਰਕਾਰ ਦੇ 75% ਰਾਜਪਕਸ਼ੇ ਕੋਲੇ ਆ, ਪਰਿਵਾਰ ਕੋਲੇ ਆ ਇਹਨਾਂ ਦਾ ਸਾਰਾ ਕੁਛ। ਗੁਟਬਾਇਆ ਰਾਜਪਕਸ਼ੇ ਰਾਸ਼ਟਰਪਤੀ, ਮਹਿੰਦਰਾ ਰਾਜਪਕਸ਼ੇ ਸੀਗਾ ਪ੍ਰਧਾਨ ਮੰਤਰੀ ਤੇ ਉਸ ਤੋਂ ਬਾਅਦ ਸੀਗਾ ਚਾਮਲ ਰਾਜਪਕਸ਼ੇ, ਉਹ ਸੀਗਾ ਸਾਬਕਾ ਮੰਤਰੀ। ਉਹਦੇ ਕੋਲ ਸ਼ਾਇਦ ਸੀਗਾ ਮਿਨਿਸਟਰੀ ਕਿਸੇ ਸ਼ਾਇਦ ਇਰੀਗੇਸ਼ਨ ਵਾਲੀ। ਬਾਸਿਲ ਰਾਜਪਕਸ਼ੇ ਤਾਂ ਇੰਨਾ ਕੁ ਬਦਨਾਮ ਸੀਗਾ ਵੀ ਉਹਨੂੰ ਮਿਸਟਰ 10% ਕਹਿੰਦੇ ਸੀਗੇ। ਆ ਜਿੰਨੀ ਚਾਈਨਾ ਦੀ ਇਨਵੈਸਟਮੈਂਟ ਆ ਇਹ ਸਾਰੀ ਦੇ ਵਿੱਚੋਂ ਪੈਸਾ ਖਾਦਾ ਉਹਨੇ, ਖੁੱਲ੍ਹਾ ਪੈਸਾ ਖਾਦਾ ਵਾ। ਤੇ ਜਿਹੜਾ ਨਾਮਿਲ ਰਾਜਪਕਸ਼ੇ ਆ ਰਹਿੰਦਾ ਖੁੰਦਾ 5 ਮਹੀਨਾ ਦਾ, ਉਹ ਨੌਜਵਾਨ ਆ, 22 ਸਾਲ ਉਹਦੀ ਉਮਰ ਆ। ਉਹਦੇ ਕੋਲ ਆ ਖੇਡ ਤੇ ਨੌਜਵਾਨੀ ਮਹਿਕਮਾ। ਤੇ ਜਿਹੜਾ ਗੁਟਬਾਇਆ ਰਾਜਪਕਸ਼ੇ ਉਹ ਤਾਂ ਇੰਨਾ ਖਤਰਨਾਕ ਬੰਦਾ ਵੀ ਉਹਨੂੰ ਟਰਮੀਨੇਟਰ ਦੇ ਨਾਂ ਦੇ ਨਾਲ ਮਸ਼ਹੂਰ ਆ, ਬਦਨਾਮ ਹੈ ਤੇ ਵਿਰੋਧੀ ਵੀ ਡਰਦੇ ਆ। ਕਹਿੰਦੇ ਵਾਈਟ ਵੈਨ ਦੇ ਰਾਹੀਂ ਇਹ ਵਿਰੋਧੀਆਂ ਨੂੰ ਚੁਕਵਾ ਵੀ ਦਿੰਦਾ ਵਾ। ਇਹ ਕਥਿਤ ਤੌਰ ਤੇ ਦੋਸ਼ ਲੱਗਦੇ ਆ। ਤੇ ਇਹ ਪਰਿਵਾਰ ਇੰਨਾ ਤੇਜ਼ ਆ ਵੀ ਇਹਨਾਂ ਨੇ 2015 ਦੇ ਵਿੱਚ ਇਹਨਾਂ ਕੋਲੋਂ ਸੱਤਾ ਚਲੀ ਗਈ। ਪਿਛਲੇ 20 ਸਾਲਾਂ ਤੋਂ ਸੱਤਾ ਦੇ ਵਿੱਚ ਕਾਬਜ਼ ਆ। 2015 ਦੀ ਗੱਲ ਆ ਜਦੋਂ ਮਹਿੰਦਰਾ ਰਾਜਪਕਸ਼ੇ ਚੋਣ ਹਾਰ ਗਿਆ ਸੀਗਾ ਤੇ ਪਰਿਵਾਰ ਸੱਤਾ ਦੇ ਵਿੱਚੋਂ ਬਾਹਰ ਹੋ ਗਿਆ। ਪਰ ਜਦੋਂ 2019 ਦੇ ਵਿੱਚ ਗੁਟਬਾਇਆ ਰਾਜਪਕਸ਼ੇ ਬਣਦਾ ਵਾ ਦੁਬਾਰੇ, ਤਾਂ ਉਦੋਂ ਫਿਰ ਇਹਨਾਂ ਨੇ ਅਮੈਂਡਮੈਂਟਸ ਕਰਤੀਆਂ ਸੰਵਿਧਾਨ ਦੇ ਵਿੱਚ। ਤੇ ਅਮੈਂਡਮੈਂਟ ਕਰਕੇ ਫਿਰ ਆਪਦੇ ਭਤੀਜਾ ਖੇਡ ਮੰਤਰੀ ਤੇ ਆਪਦਾ ਹੀ ਭਰਾ ਜਿਹੜਾ ਵਾ ਉਹ ਸਿੰਜਾਈ ਮੰਤਰੀ, ਆਪਦਾ ਹੀ ਭਰਾ ਖਜ਼ਾਨਾ ਮੰਤਰੀ ਤੇ ਆਪਦਾ ਹੀ ਸਾਰੀ ਸਰਕਾਰ। 75% ਅਦਾਰੇ ਇਹਨਾਂ ਕੋਲੇ ਸੀ। ਤੇ ਪੰਜਾਬ ਨੇ ਵੀ ਇਹ ਸਰਕਾਰ ਵੇਖੀ ਹੈ ਜਿਹਦੇ ਵਿੱਚ ਜਿਹੜਾ ਬਾਪੂ ਜੀ ਸੀਗੇ ਸੁਖਬੀਰ ਸਿੰਘ ਬਾਦਲ ਦੇ, ਉਹ ਸੀਗੇ ਮੁੱਖ ਮੰਤਰੀ। ਸੁਖਬੀਰ ਸਿੰਘ ਬਾਦਲ ਹੋਮ ਮਿਨਿਸਟਰ, ਵਿਕਰਮ ਮਜੀਠੀਆ ਮਾਲ ਮੰਤਰੀ ਤੇ ਜਿਹੜਾ ਜਵਾਈ ਹੈ ਉਹ ਸੀਗਾ ਫੂਡ ਮੰਤਰੀ, ਜੇ ਮੈਂ ਗਲਤ ਨਾ ਹੋਵਾਂ ਤਾਂ। ਰੱਖੇ ਅਦਾਰੇ ਲੋਕਾਂ ਨੇ 18 ਮਹਿਕਮੇ ਸੀਗੇ ਪੰਜਾਬ ਦੇ ਵਿੱਚ ਵੇਖਿਆ ਵਾ। ਤੇ ਬਾਦਲ ਪਰਿਵਾਰ ਤੇ ਰਾਜਪਕਸ਼ੇ ਪਰਿਵਾਰ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਆ ਜੇ ਵੇਖਿਆ ਜਾਵੇ ਤਾਂ ਸੱਤਾ ਵਾਈਜ਼। ਤੇ ਲੋਕ ਹੁਣ ਅਸਲ ਦੇ ਵਿੱਚ ਕੀ ਹੋਇਆ ਕਿ ਹੁਣ ਉੱਥੇ ਖਾਣ ਨੂੰ ਅਨਾਜ ਹੈ ਨਹੀਂ, ATM ਦੇ ਵਿੱਚ ਪੈਸੇ ਹੈ ਨਹੀਂ। श्रीलंका ਦੇ ਸੰਕਟ ਦੇ ਲਈ ਇੱਕੋ ਪਰਿਵਾਰ ਰਾਜਪਕਸ਼ੇ ਨੂੰ ਜ਼ਿੰਮੇਵਾਰ ਮੰਨਿਆ ਜਾ ਰਿਹਾ, ਜਿਨ੍ਹਾਂ ਦੇ ਕੋਲੇ श्रीलंका ਦੇ ਬਜਟ ਦਾ 75% ਅਦਾਰੇ ਜਿਹੜੇ ਸੀਗੇ 5 ਬੰਦਿਆਂ ਕੋਲੇ। ਤੇ ਲੋਕ ਜਿਹੜੇ ਆ ਉਹ ਰਾਸ਼ਟਰਪਤੀ ਗੁਟਬਾਇਆ ਰਾਜਪਕਸ਼ੇ ਦੇ ਅਸਤੀਫੇ ਦੀ ਮੰਗ ਕਰ ਰਹੇ ਨੇ। ਹੁਣ ਆਪਾਂ ਆਈਏ ਜਿਹੜਾ ਵਾ
ਸੰਜੀਦਗੀ ਵਾਲੀ ਗੱਲ ਤੇ ਕਿ ਪੰਜਾਬ ਦੇ ਨਾਲ ਸ਼੍ਰੀਲੰਕਾ ਦੇ ਸੰਕਟ ਨੂੰ ਰਿਲੇਟ ਕਿਉਂ ਕੀਤਾ ਜਾ ਰਿਹਾ ਜਾਂ ਪੰਜਾਬ ਨਾਲ ਰਿਲੇਟ ਕਿਉਂ ਕਰਕੇ ਦੇਖ ਰਹੇ ਨੇ। ਪੰਜਾਬ ਤੇ ਦਿਨ ਨਾ ਆਉਣ, ਅਸੀਂ ਇਸ ਗੱਲ ਦੀ ਅਰਦਾਸ ਕਰਦੇ ਹਾਂ ਔਰ ਇਹ ਨਹੀਂ ਆਉਣਗੇ। ਇਸ ਇੰਨਾ ਕੁ ਸਾਨੂੰ ਭਰੋਸਾ ਵਾ ਕਿ ਇਹੋ ਜਿਹੇ ਦਿਨ ਪੰਜਾਬ ਤੇ ਨਹੀਂ ਆਉਣਗੇ। ਘੱਟੋ ਘੱਟ ਖਾਦ ਪਦਾਰਥਾਂ ਦੀ ਤਾਂ ਇੱਥੇ ਕਮੀ ਕਦੇ ਵੀ ਨਹੀਂ ਆਊਗੀ। ਜਿਹੜੇ ਜੋ ਗੁੜਤੀ ਪੰਜਾਬ ਨੂੰ ਮਿਲੀ ਹੈ, ਜੋ ਜਿਸ ਤਰੀਕੇ ਨਾਲ ਪੰਜਾਬ ਜਿਉਂਦਾ ਹੈ, ਤਾਂ ਪਰ ਕ੍ਰਾਈਸਿਸ ਜ਼ਰੂਰ ਆ ਜਾਣਗੇ ਕਿਉਂਕਿ ਇਹਨਾਂ ਦੀਆਂ ਨੀਤੀਆਂ ਮਾੜੀਆਂ ਨੀਤੀਆਂ। ਗੁਟਬਾਇਆ ਜਿਹੜਾ ਪਰਿਵਾਰ ਆ, ਰਾਜਪਕਸ਼ੇ ਪਰਿਵਾਰ ਆ, ਇਹਨਾਂ ਨੇ ਦੋ ਮੂਰਖਤਾਨਾ ਫੈਸਲੇ ਕੀਤੇ ਆ ਪਿਛਲੇ 2 ਸਾਲਾਂ ਦੇ ਵਿੱਚ। ਇੱਕ ਤਾਂ ਇਹ ਹੈ ਕਿ ਕੈਮੀਕਲ ਰਹਿਤ ਖੇਤੀ ਜਿਹੜੀ ਇਹਨਾਂ ਨੇ ਕੀਤੀ ਹੈ, ਆਰਗੈਨਿਕ ਮਾਡਲ ਨੂੰ ਅਪਣਾਇਆ ਔਰ ਜਿਵੇਂ ਆਰਗੈਨਿਕ ਮਾਡਲ ਨੂੰ ਅਪਣਾਇਆ ਇਹਨਾਂ ਨੇ ਸਾਰੇ ਦੇਸ਼ ਦੇ ਵਿੱਚ ਲਾਗੂ ਕਰਤਾ। ਸਿੱਟਾ ਇਹ ਹੋਇਆ ਕਿ ਜਿਹੜਾ ਸਵੈ ਨਿਰਭਰਤਾ ਸੀਗੀ, ਝੋਨਾ ਹੁੰਦਾ ਸੀਗਾ, ਉਹ ਝੋਨਾ ਹੋਣੋਂ ਹਟ ਗਿਆ। ਦੂਜਾ ਇਹ ਹੈ ਕਿ ਜਿਹੜੀ ਟੂਰਿਜ਼ਮ ਇੰਡਸਟਰੀ ਸੀਗੀ, ਉਹ ਕਿਤੇ ਇਹਨਾਂ ਦੀ 23 ਲੱਖ ਟੂਰਿਸਟ ਆਉਂਦਾ ਸੀਗਾ ਸ਼੍ਰੀਲੰਕਾ ਦੇ ਵਿੱਚ, ਜਿਹੜਾ ਕਿ 2021 ਦੇ ਵਿੱਚ ਆਉਂਦਿਆਂ 1,93,000 ਰਹਿ ਗਿਆ ਵਾ। ਤੇ ਜਿਹੜਾ ਉਹਦੇ 'ਚੋਂ ਰੈਵਨਿਊ ਜਨਰੇਟ ਹੁੰਦਾ ਸੀ ਉਹ ਖਤਮ ਹੋ ਗਿਆ। ਪਰ ਇਹਨਾਂ ਦੀ ਕੰਨ ਤੇ ਜੂੰ ਹੀ ਨਹੀਂ ਸਰਕੀ। ਇਹ ਦਲਾਲੀਆਂ ਖਾਣ, ਭ੍ਰਿਸ਼ਟਾਚਾਰੀਆਂ, ਰਿਸ਼ਵਤਖੋਰੀਆਂ ਦੇ ਵਿੱਚ ਮਿਸਟਰ 10% ਨਾਲ ਮਸ਼ਹੂਰ ਰਹੇ ਤੇ ਅੰਤ ਸ਼੍ਰੀਲੰਕਾ ਦੇ ਆਹ ਦਿਨ ਆ ਗਏ। ਇੱਥੋਂ ਪਤਾ ਲੱਗਦਾ ਕਿ ਜਿਹੜੇ ਪਰਿਵਾਰਾਂ ਕੋਲੇ ਚਾਬੀਆਂ ਰਹਿੰਦੀਆਂ ਵਾ, ਉਹ ਆਪਦੇ ਢਿੱਡਾਂ ਦਾ ਫਿਕਰ ਕਰਦੇ ਆ, ਉਹ ਦੂਜਿਆਂ ਦਾ ਕੋਈ ਫਿਕਰ ਨਹੀਂ ਕਰਦੇ। ਔਰ ਪੰਜਾਬ ਵਰਗੇ ਸੂਬੇ ਜਾਂ ਭਾਰਤ ਵਰਗੇ ਦੇਸ਼ਾਂ ਨੂੰ ਇਹਦੇ ਤੋਂ ਸਬਕ ਲੈਣਾ ਚਾਹੀਦਾ ਵਾ। ਲੋਕਾਂ ਨੂੰ ਵੀ ਪੰਜਾਬ ਕਿਵੇਂ ਬਚ ਸਕਦਾ ਵਾ। ਪੰਜਾਬ ਅਸੀਂ ਕੋਈ ਬਹੁਤੇ ਐਡੇ ਅਕਲਮੰਦ ਨਹੀਂ ਹੈ ਕਿ ਅਸੀਂ ਆਰਥਿਕਤਾ ਤੇ ਵੀ ਆਪਣੇ ਸੁਝਾਅ ਦੇ ਸਕੀਏ, ਅਸੀਂ ਐਗਰੀਕਲਚਰ ਤੇ ਵੀ ਸੁਝਾਅ ਦੇ ਸਕੀਏ। ਪਰ ਜੋ ਚੰਦ ਸਿਆਸੀ ਜਦੋਂ ਆਰਥਿਕ ਮਾਹਰਾਂ ਨਾਲ ਗੱਲਬਾਤ ਕਰਦੇ ਆ ਜਾਂ ਹੋਰ ਸੁਲਝੇ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਉਹ ਕੀ ਸੁਝਾਅ ਦਿੰਦੇ ਨੇ ਇਹਨਾਂ ਕ੍ਰਾਈਸਿਸ ਦੇ ਮੱਦੇਨਜ਼ਰ। ਉਹ ਕਹਿੰਦੇ ਕਿ ਪੰਜਾਬ ਆਪਣੀ ਖੇਤੀ ਦੇ ਬਦਲਵੇਂ ਪ੍ਰਬੰਧ ਦਾ ਇੰਤਜ਼ਾਮ ਕਰੇ ਕਿਉਂਕਿ ਪਾਣੀ ਨੇ ਸਦਾ ਨਹੀਂ ਰਹਿਣਾ। ਕੇਂਦਰ ਦੀਆਂ ਬਦਨੀਤੀਆਂ ਤੇ ਦਿੱਲੀ ਦੀਆਂ ਚਾਲਾਂ ਤੋਂ ਸੁਚੇਤ ਹੋਣਾ ਪੈਣਾ ਤੇ ਆਪਣੇ ਅਸਾਸਿਆਂ ਦੀ ਲੁੱਟ ਰੋਕਣੀ ਪੈਣੀ ਹੈ। ਖੇਤੀ ਪ੍ਰਫੁੱਲਤ ਹੋਵੇ ਪਰ ਨਾਲੋਂ ਨਾਲ ਰੁਜ਼ਗਾਰ ਦੇ ਮੌਕੇ ਹੋਰ ਵੀ ਪੈਦਾ ਕਰਨੇ ਪੈਣਗੇ, ਇੰਡਸਟਰੀ ਲਿਆਉਣੀ ਪਊਗੀ। ਕੋਈ ਪਤਾ ਨਹੀਂ ਕੇਂਦਰ ਸਰਕਾਰ ਕਹਿ ਦੇ, ਕਿਉਂਕਿ ਕੇਂਦਰੀ ਖੇਤੀਬਾੜੀ ਮੰਤਰੀ ਕਹਿ ਕੇ ਹਟਿਆ ਵਾ ਕਿ ਇਹ ਲੋਕ ਜਿਹੜੇ ਆ ਇਹ ਕੈਮੀਕਲ ਵਾਲਾ ਅਨਾਜ ਪੈਦਾ ਕਰਦੇ ਆ, ਆਪਦੇ ਖਾਂਦ ਲਈ ਹੋਰ ਰੱਖਦੇ ਆ। ਉਹਦਾ ਇਸ਼ਾਰਾ ਸੀਗਾ ਵੀ ਅਸੀਂ ਤੁਹਾਡਾ ਆਉਣ ਵਾਲੇ ਟਾਈਮ ਦੇ ਵਿੱਚ ਅਨਾਜ ਨਹੀਂ ਲਾਂਗੇ। ਖਰੀਦ ਪ੍ਰਬੰਧਾਂ ਤੋਂ ਹੱਥ ਖੜੇ ਕੀਤੇ ਜਾ ਸਕਦੇ ਕਦੋਂ ਵੀ। ਪੰਜਾਬ ਸਰਕਾਰ ਤੇ ਪੰਜਾਬ ਦੇ ਕਿਸਾਨ ਨੂੰ ਸੁਹਿਰਦਤਾ ਦੇ ਨਾਲ ਇਹਦੇ ਤੇ ਸੋਚਣਾ ਪੈਣਾ ਵਾ। ਹੋਰ ਅਸੀਂ ਕੋਈ ਚਰਚਾ ਐਵੇਂ ਨਹੀਂ ਕਰ ਰਹੇ। ਜੇਕਰ ਤੁਹਾਨੂੰ ਲੱਗਦਾ ਹੈ ਕਿ ਵਾਕਈ ਜੋ ਸ਼੍ਰੀਲੰਕਾ ਨੇ ਬਦਲਵੇਂ ਮਾਡਲ ਦਾ ਜੋ ਐਕਸਪੈਰੀਮੈਂਟ ਕੀਤਾ ਔਰ ਉਸ ਤੋਂ ਬਾਅਦ ਉਹਦੇ 'ਤੇ ਧਿਆਨ ਨਹੀਂ ਦਿੱਤਾ, ਐਨਾਲਾਈਜ਼ ਨਹੀਂ ਕੀਤਾ ਚੀਜ਼ਾਂ ਨੂੰ, ਉਸ ਤੋਂ ਬਾਅਦ ਕ੍ਰਾਈਸਿਸ ਆ ਗਿਆ, ਰੂਸ ਯੂਕਰੇਨ ਦਾ ਜੰਗ ਆ ਗਿਆ, ਤਾਂ ਕ੍ਰਾਈਸਿਸ ਸਾਡੇ 'ਤੇ ਵੀ ਆ ਸਕਦੇ ਨੇ। ਸਾਡੇ 'ਤੇ ਆਲਰੇਡੀ ਕ੍ਰਾਈਸਿਸ ਆ। ਪਹਾੜੀ ਰਾਜਾਂ ਨੂੰ ਰਾਇਤਾਂ ਨੇ, ਇੰਡਸਟਰੀ ਉੱਥੇ ਚਲੀ ਗਈ ਆ। ਇੰਪਲੋਇਮੈਂਟ ਸਾਡੇ 22-23 ਲੱਖ ਬੰਦਾ ਅਨਐਮਪਲੋਇਮੈਂਟ ਆ ਪੰਜਾਬ ਦੇ ਵਿੱਚ। 28-29 ਹਜ਼ਾਰ ਕਰੋੜ ਰੁਪਈਆ ਅਸੀਂ ਵਿਦੇਸ਼ਾਂ ਦੇ ਵਿੱਚ ਭੇਜ ਰਹੇ ਹਾਂ ਸਾਲਾਨਾ। ਔਰ ਕਿੰਨਾ ਬੰਦਾ ਸਾਡਾ, ਮੇਰੇ ਖਿਆਲ ਦੇ ਨਾਲ 2 ਤੋਂ 2.5 ਲੱਖ ਸਾਡਾ ਜਿਹੜਾ ਨੌਜਵਾਨ ਆ, ਬ੍ਰੇਨ ਡਰੇਨ ਹੋ ਰਹੀ ਆ। ਹੁਣ ਤਾਂ ਪੈਸਾ ਵੀ ਡਰੇਨ ਹੋ ਰਿਹਾ। ਪੰਜਾਬ ਦੇ ਸੰਕਟ ਕੋਈ ਛੋਟੇ ਨਹੀਂ ਆ, ਪਰ ਪੰਜਾਬ ਸਰਕਾਰ ਤੇ ਪੰਜਾਬ ਦੇ ਜਿਹੜੇ ਮਾਹਰ ਨੇ, ਭਾਵੇਂ ਆਰਥਿਕ ਮਾਹਰ ਨੇ, ਸਿਆਸੀ ਮਾਹਰ ਨੇ, ਐਗਰੀਕਲਚਰ ਐਕਸਪਰਟ ਨੇ, ਤਾਂ ਉਹਨਾਂ ਨੂੰ ਸੁਹਿਰਦਤਾ ਤੇ ਸੰਜੀਦਗੀ ਨਾਲ ਕੋਈ ਰੋਡ ਮੈਪ ਤਿਆਰ ਕਰਨਾ ਚਾਹੀਦਾ ਤਾਂ ਜੋ ਭਵਿੱਖੀ ਸੰਕਟਾਂ ਦੇ ਖਦਸ਼ੇ ਤੋਂ ਬਚਿਆ ਜਾ ਸਕੇ। ਅਗਲੀ ਵਾਰੀ ਫੇਰ ਮਿਲਾਂਗੇ, ਗੱਲਬਾਤ ਕਰਾਂਗੇ ਕਿਸੇ ਅਹਿਮ ਮਸਲੇ ਨੂੰ ਲੈ ਕੇ। ਪੰਜਾਬੀ ਰੇਡੀਓ USA ਨਾਲ ਇਸੇ ਤਰ੍ਹਾਂ ਜੁੜੇ ਰਹੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।